ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਦੱਸਣਗੇ ਪੰਜਾਬ ਦੇ ਵਿੱਚ ਜਾਂ ਹੋਰ ਇੱਧਰ ਉੱਧਰ ਕੀ ਉੱਥਲ ਪੁੱਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੀਆਣਾ ਜੀ 4159090503, ਕ੍ਰਿਸ਼ਨ ਧਨੋਤਾ ਜੋ ਬਸੇਰੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲੂਪ ਐਂਡ ਟਰੱਕ ਵਾਸ਼ ਵਾਲੇ ਜੋ ਆਇਲ ਵੀ ਚੇਂਜ ਕਰਦੇ ਨੇ, 에ਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ, ਨਿੰਮਾ ਸੋਤਾ ਜੀ 2092770113, ਨਵੇਂ ਤੇ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਸੈਂਟਰਨੇਲਾ ਤੇ ਮਡੇਰਾ ਦੇ ਵਿੱਚ ਇਹਨਾਂ ਦੀਆਂ 2 ਲੋਕੇਸ਼ਨਾਂ ਨੇ। ਵੈਸਟ ਕੋਸਟ ਵਾਲੇ ਟਰੱਕ ਸਕੂਲ ਵਾਲੇ ਅਜੀਤ ਅਟਵਾਲ, ਉਹਨਾਂ ਦਾ ਫੋਨ ਨੰਬਰ 5593744541। ਟਰੱਕ ਦਾ ਲਾਇਸੈਂਸ ਬਹੁਤ ਘੱਟ ਸਮੇਂ ਦੇ ਵਿੱਚ ਤੁਹਾਨੂੰ ਲੈ ਕੇ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ, ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਖੀਮਪੁਰ ਖੇਰੀ ਦੀ ਘਟਨਾ ਬਾਰੇ। ਉੱਥੇ ਵੀ ਇੱਕ ਬਹੁਤ ਵੱਡਾ ਬਿਆਨ ਆਇਆ। ਜੀ ਜੀ, ਦੇਖੋ ਬਿਆਨ ਹੀ ਨਹੀਂ ਆਇਆ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੀ ਜਿਹੜੀ ਤਸਵੀਰ, ਵੈਸੇ ਤਸਵੀਰ ਨਹੀਂ ਕਹਿ ਸਕਦੇ, ਹਕੀਕਤ ਜਿਹੜੀ ਪਹਿਲਾਂ ਪਲਟੀ ਸੀ, ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਤਸਵੀਰ ਪਲਟ ਗਈ ਇੱਕ ਬਿਆਨ ਦੇ ਨਾਲ। ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਹਿਲਾਂ ਇਹਨਾਂ ਨੇ ਪਲਟਾਈ ਸੀ ਤਸਵੀਰ, ਉਹ ਸਿੱਧੀ ਹੋ ਗਈ ਆ, ਮਤਲਬ ਕਿ ਗੱਲ ਸਾਫ਼ ਹੋ ਗਈ ਆ। ਦਰਅਸਲ SIT ਨੇ ਇੱਕ ਰਿਪੋਰਟ ਜਿਹੜੀ ਆ ਉਹ CJM ਦੀ ਕੋਰਟ ਦੇ ਵਿੱਚ ਦਾਖਲ ਕੀਤੀ ਆ, ਕਿਉਂਕਿ ਇੱਥੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬੈਠੀ ਆ, ਕੰਮ ਕਰਦੀ ਆ, ਸਬੂਤ ਇਕੱਠੇ ਕਰਦੀ ਆ, ਔਰ ਜੋ ਵੀ ਹੋ ਰਿਹਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋ ਰਿਹਾ ਵਾ। ਨੋਟ ਕਰਨ ਵਾਲੀ ਗੱਲ ਆ, ਜੇ ਸੁਪਰੀਮ ਕੋਰਟ ਨਿਗਰਾਨ ਨਾ ਹੁੰਦਾ ਤੇ ਸ਼ਾਇਦ ਇੰਨਾ ਨੁਕਸਾਨ ਨਾ ਹੁੰਦਾ। ਗੱਲ ਇਹ ਆ ਕਿ ਹੁਣ ਉਹਨਾਂ ਨੇ ਜਾ ਕੇ ਉੱਥੇ SIT ਦੇ ਜਿਹੜੇ ਮੁਖੀ ਆ, ਵਿਦਿਆ ਸਾਗਰ ਸ਼ਾਇਦ ਉਹਨਾਂ ਦਾ ਨਾਮ ਆ, ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਹਿੰਦੀ ਆ ਕਿ ਦੇਖੋ ਅਸੀਂ ਇਹਦੇ ਮਾਮਲੇ ਦੇ ਵਿੱਚ ਧਾਰਾ ਦਾ ਬਦਲਾਅ ਕਰ ਰਹੇ ਹਾਂ, ਕਿਉਂਕਿ ਇਹ ਕੇਸ ਜਿਹੜਾ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਹੇਠਲੀ ਅਦਾਲਤ ਚੋਂ ਸੈਸ਼ਨ ਕੋਰਟ 'ਚ ਕਮਿਟ ਕਰ ਜਾਣਾ ਹੁੰਦਾ ਹੈ, ਉਹਦੇ 'ਚ ਜਾ ਕੇ ਲੱਗਣਾ ਹੁੰਦਾ ਹੈ। ਇਹ ਹੇਠਲੀ ਅਦਾਲਤ ਕੁਝ ਸਮੇਂ ਵਾਸਤੇ ਮਤਲਬ ਕਿ ਸੁਣਵਾਈ ਕਰਦੀ ਹੈ, ਜਿਵੇਂ ਚਾਰਜਸ਼ੀਟ ਫਾਈਲ ਹੁੰਦੀ ਹੈ, ਫਿਰ ਉਸ ਤੋਂ ਬਾਅਦ ਫਿਰ ਇਹ ਜਿਹੜਾ ਕੇਸ ਹੈ ਉਹ ਸੈਸ਼ਨ ਕੋਰਟ 'ਚ ਚਲੇ ਜਾਂਦਾ ਹੈ। ਤਾਂ ਬਹਰਹਾਲ ਸੁਣਵਾਈ ਹੋ ਰਹੀ ਸੀ ਹੇਠਲੀ ਅਦਾਲਤ ਦੇ ਵਿੱਚ, ਤਾਂ ਉਹਨਾਂ ਨੇ ਜਾ ਕੇ ਗੱਲ ਕਹਿ ਦਿੱਤੀ ਆ ਕਿ ਅਸਲ ਦੇ ਵਿੱਚ ਇਹ ਕੋਈ ਐਕਸੀਡੈਂਟਲ ਮਾਮਲਾ ਨਹੀਂ ਹੈ, ਮਤਲਬ ਕਿ ਅਸੀਂ ਤੁਰੇ ਜਾਂਦੇ ਹਾਂ ਸੜਕ ਤੇ, ਸਾਥੋਂ ਬ੍ਰੇਕ ਨਹੀਂ ਲੱਗੀ ਤੇ ਗੱਡੀ ਸਾਡੀ ਗਾਂ ਕਿਸੇ ਸਾਈਕਲ 'ਚ ਥੁੱਕ ਗਈ ਤੇ ਕੋਈ ਸੱਟ ਫੇਟ ਲੱਗ ਗਈ, ਐਸਾ ਨਹੀਂ ਹੈ। ਮਤਲਬ ਕਿ ਇਹ ਹਾਦਸਾ ਨਾ ਹੋ ਕੇ ਇੱਕ ਵਿਉਂਤਿਆ ਹੋਇਆ ਕਾਂਡ ਸੀਗਾ। ਤਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਰਾਦਾ ਕਤਲ ਦੀ ਧਾਰਾ ਜਿਹੜੀ ਹੈ ਉਹ ਵੀ ਲਾਵਾਂਗੇ। ਹੁਣ ਦੇਖੋ, ਜੇ ਇਰਾਦਾ ਕਤਲ ਦੀ ਧਾਰਾ ਲੱਗੂਗੀ, ਬਈ ਕਿਸੇ ਤੇ ਗੱਡੀ ਤੁਸੀਂ ਜਾਨਲੇਵਾ ਹਮਲਾ ਕਰਕੇ ਚੜੀ ਆ, ਉਹ ਬਚ ਗਿਆ, ਵਧੀ ਸੀ ਉਹਦੀ, ਰੱਬ ਨੇ ਬਚਾ ਲਿਆ, ਤਾਂ ਤੁਸੀਂ ਤੇ ਜਾਨ ਲੈਣ ਦੀ ਕੋਈ ਕਸਰ ਨਹੀਂ ਛੱਡੀ। ਜੇ ਉਹਦੇ 'ਚ 307 ਲੱਗੀ ਹੈ ਤੇ ਜਿਹੜਾ ਮਰ ਗਿਆ, ਮਤਲਬ ਕਿ 2 ਬੰਦੇ ਤੁਰੇ ਜਾਂਦੇ ਆ, ਫਰਜ਼ ਕਰੋ ਇੱਕ ਬਚ ਗਿਆ ਜਾਨਲੇਵਾ ਹਮਲੇ 'ਚ, ਦੂਸਰਾ ਮਰ ਗਿਆ, ਜੇ ਬਚੇ ਤੇ ਇਰਾਦਾ ਕਤਲ ਦੀ ਧਾਰਾ ਲੱਗੇਗੀ ਤਾਂ ਇਹਦਾ ਮਤਲਬ ਹੈ ਕਿ ਆਪਣੇ ਆਪ 302 ਦੀ ਧਾਰਾ ਲੱਗ ਜਾਣੀ ਆ, ਜਿਹੜੇ ਦਰੜੇ ਹੋਏ ਸੀਗੇ। ਤਾਂ ਇਹ ਮਾਮਲਾ ਜਿਹੜਾ ਟੋਟਲੀ ਕਹਿ ਲਓ ਕਿ ਹੁਣ ਸਾਫ਼ ਹੋ ਗਿਆ। ਔਰ ਇਹਦੇ ਵਿੱਚ ਇੱਕ ਚੀਜ਼ ਹੁਣ ਵੇਖਣ ਵਾਲੀ ਹੋਏਗੀ, ਕਿਉਂਕਿ ਕਿਸਾਨ ਆਗੂ ਬਹੁਤਾ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਖੁੱਲ੍ਹ ਕੇ ਉਹਨੂੰ ਗੱਲਬਾਤ ਘੱਟ ਕਰਦੇ ਆ। ਮੈਂ ਸਿੱਧੀ ਗੱਲ ਕਹੂੰਗਾ, ਥੋੜੇ ਦਿਨ ਪਹਿਲਾਂ 2 ਲੀਡਰਾਂ ਨੂੰ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ, ਤਾਂ ਉਹਨਾਂ ਕਿਹਾ ਕਿ ਦੇਖੋ ਇਸ ਘਟਨਾ ਦਾ ਖਾਸ ਤੌਰ ਤੇ ਚੜੂਲੀ ਸਾਹਿਬ ਦਾ ਜਿਹੜਾ ਬਿਆਨ ਸੀ, ਮੈਨੂੰ ਕੋਟ ਕਰਨਾ ਚਾਹਾਂਗਾ ਕਿ ਇਸ ਮਾਮਲੇ ਦਾ ਇੰਚਾਰਜ ਅਸੀਂ ਟਕੈਤ ਸਾਹਿਬ ਨੂੰ ਬਣਾਇਆ ਹੋਇਆ ਹੈ, ਤਾਂ ਉਹ ਇਸ ਮਾਮਲੇ ਨੂੰ ਦੇਖ ਰਹੇ ਆ। ਤਾਂ ਕੀ ਮਤਲਬ ਇਹ ਆ ਕਿ ਹੁਣ
ਜਿਵੇਂ ਪੁਲਿਸ ਦੀ ਕਹਾਣੀ ਸਾਫ਼ ਹੋ ਗਈ ਆ, ਜਿਵੇਂ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਆ ਰਿਹਾ, ਕਿਉਂਕਿ ਉਹਨਾਂ ਦੇ ਕੋਲ ਤੱਥ ਹੋਣਗੇ ਨਾ, ਉਹਨਾਂ ਦੇ ਕੋਲ ਐਵੀਡੈਂਸ ਹੋਏਗਾ। ਅਦਰਵਾਈਜ਼ ਇਸ ਤਰ੍ਹਾਂ ਨਹੀਂ ਜਾ ਕੇ ਕਹਿ ਦਿੰਦੇ ਅਫਸਰ ਕਿ ਹਾਂਜੀ ਆਹ ਧਾਰਾ ਅਸੀਂ ਬਦਲ ਰਹੇ ਹਾਂ ਜੀ, ਇਸ ਕੇਸ ਨੂੰ ਇਸ ਤਰ੍ਹਾਂ ਅਸੀਂ ਕਰ ਦਿੱਤਾ ਆ। ਉਹ ਕਰਨ ਵਾਸਤੇ ਉਹਨਾਂ ਨੂੰ ਉਹ ਐਸਟੈਬਲਿਸ਼ ਕਰਨ ਵਾਸਤੇ ਜੋ ਵੀ ਚਾਰਜ ਦੱਸਣਗੇ ਜਾਂ ਲਾਉਣਗੇ ਤਾਂ ਉਹਨਾਂ ਨੂੰ ਐਵੀਡੈਂਸ ਪੇਸ਼ ਕਰਨਾ ਪਵੇਗਾ। ਤਾਂ ਇਹਦਾ ਮਤਲਬ ਇਹ ਕਿ ਐਵੀਡੈਂਸ ਉਹਨਾਂ ਨੇ ਕਲੈਕਟ ਕੀਤਾ ਹੋਏਗਾ। ਤਾਂ ਗੱਲ ਮੇਰੀ ਜਿਹੜੀ ਹੈ ਉਹ ਬਸ ਹੁਣ ਕਹ ਲਓ ਕਿ ਟਿਕਾਣੇ ਤੇ ਲੱਗਣ ਵਾਲੀ ਗੱਲ ਆ ਕਿ ਭਾਈ ਹੁਣ ਤੁਸੀਂ ਪ੍ਰੈਸ਼ਰਾਈਜ਼ ਕਰ ਸਕਦੇ ਹੋ ਨਰਿੰਦਰ ਮੋਦੀ ਗਵਰਨਮੈਂਟ ਨੂੰ ਇੱਕ ਹੋਰ ਮੰਗ ਮਨਵਾਉਣ ਵਾਸਤੇ ਕਿ ਇਹੋ ਜਿਹਾ ਬੰਦਾ ਗ੍ਰਹਿ ਰਾਜ ਮੰਤਰੀ ਨਹੀਂ ਰਹਿ ਸਕਦਾ ਜਿਹੜਾ ਦਾਅਵਾ ਕਰਦਾ ਸੀਗਾ ਕਿ ਮੇਰੇ ਮੁੰਡੇ ਦਾ ਕਸੂਰ ਹੀ ਕੋਈ ਨਹੀਂ। ਕਸੂਰ ਹੀ ਨਹੀਂ ਨਿਕਲ ਰਿਹਾ, ਬਲਕਿ ਕਹਾਣੀ ਹੀ ਕੁਝ ਹੋਰ ਨਿਕਲ ਰਹੀ ਆ। ਅਸਲਾ ਵੀ ਨਿਕਲਿਆ ਬਾਅਦ ਦੇ ਵਿੱਚ, ਇਹ ਵਿਉਂਤ ਵੀ ਨਿਕਲ ਆਈ ਆ। ਤੇ ਮੈਂ ਤੇ ਕਹਿੰਦਾ ਕਿ ਅਸਤੀਫਾ ਹੀ ਨਹੀਂ ਹੋ ਸਕਦਾ, ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਉਂਤ ਦੇ ਵਿੱਚ ਖੁਦ ਮੰਤਰੀ ਵੀ ਨਿਕਲ ਆਵੇ। ਤਾਂ ਬੋਲਣਾ ਚਾਹੀਦਾ, ਬੋਲਣ ਦੀ ਜ਼ਰੂਰਤ ਆ। ਔਰ ਬੋਲਣਾ ਫਿਰ ਥੋੜਾ ਜਿਹਾ ਸਾਡੇ ਵਰਗਿਆਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਅੰਨੇ ਭਗਤ ਜਿਹੜੇ ਇਹਨਾਂ ਦੇ ਪਿੱਛੇ ਲੱਗ ਕੇ ਮੰਦ ਬੁੱਧੀਆਂ ਵਰਗੇ ਬਣ ਜਾਂਦੇ ਆ ਕਿ ਕਿਸਾਨ ਆਪਣੀ ਹੱਕ ਦੀ ਲੜਾਈ ਲੜਦਾ, ਹਕੂਕ ਦੀ ਲੜਾਈ ਲੜਦਾ, ਉਹ ਖਾਲਿਸਤਾਨੀ ਪਾਕਿਸਤਾਨੀ ਮਤਲਬ ਕਿ ਇੱਕ ਘਿਰਣਾ ਦੇ ਨਾਲ ਦੇਖਣਾ ਸਟਾਰਟ ਕਰ ਦਿੰਦੇ ਨੇ, ਉਹਨਾਂ ਤੇ ਸ਼ਬਦੀ ਹਮਲੇ ਕਰਦੇ ਨੇ, ਨਫ਼ਰਤ 'ਚ ਇਹ ਕਹਿ ਲਓ ਕਿ ਆਟੇ ਵਾਂਗੂ ਗੁੱਝ ਜਾਂਦੇ ਨੇ। ਉਹਨਾਂ ਨੂੰ ਥੋੜਾ ਜਿਹਾ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਆ ਕਿ ਦੇਖ ਲਓ ਹੁਣ ਯੂਪੀ ਦੇ ਵਿੱਚ ਇਲੈਕਸ਼ਨ ਆ ਤੇ ਇਸ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਵੀ ਬਲੀ ਇਹਨਾਂ ਨੇ ਦੇ ਦੇਣੀ ਆ। ਇਹਦਾ ਬਚਣਾ ਹੁਣ ਅਸੰਭਵ ਹੁੰਦਾ ਜਾ ਰਿਹਾ। ਇਹ ਸਾਰਾ ਕੁਝ ਕਰਤਾ ਦਿੱਤਾ। ਉਹ ਜਿਵੇਂ ਬਸ਼ੀਰ ਬਦਰ ਨੇ ਕਿਹਾ ਸੀ ਨਾ, ਸ਼ੌਹਰਤ ਕੀ ਬੁਲੰਦੀ ਵੀ ਪਲ ਭਰ ਕਾ ਤਮਾਸ਼ਾ, ਜਿਸ ਢਾਲ ਤੇ ਬੈਠੇ ਹੋ ਉਹ ਟੂਟ ਵੀ ਸਕਤੀ ਹੈ। ਤੇ ਉਦੋਂ ਤਾਂ ਤਾਕਤ ਦੇ ਗਰੂਰ ਦੇ ਵਿੱਚ ਇਹਨਾਂ ਨੇ ਕਾਂਡ ਅੰਜਾਮ ਦਿੱਤਾ। ਅੱਜ ਭਾਜਪਾ ਪਾਸੇ ਹੋ ਕੇ ਖਲੋ ਗਈ ਆ। ਮੇਰੇ ਖਿਆਲ ਦੇ ਨਾਲ ਅਸਤੀਫਾ ਵੀ ਹੋ ਜਾਣਾ ਹੁਣ ਇਹਦੇ ਪਿਓ ਦਾ, ਜਿਹੜੀ ਸੂਰਤ ਹਾਲ ਬਣਦੀ ਨਜ਼ਰ ਆ ਰਹੀ ਹੈ। ਦੂਜਿਆਂ ਨੂੰ ਸਬਕ ਲੈਣਾ ਚਾਹੀਦਾ ਕਿ ਤੁਸੀਂ ਇਹਨਾਂ ਦੇ ਆਖੇ ਤੁਰਤਾ ਪੈਂਦੇ ਹੋ ਨਫ਼ਰਤ ਕਰਨ, ਤੁਸੀਂ ਤੁਰਤੇ ਪੈਂਦੇ ਹੋ ਕਾਂਡ ਕਰਨ, ਬਾਅਦ ਦੇ ਵਿੱਚ ਇਦਾਂ ਹੀ ਬਲੀਆਂ ਦਿੱਤੀਆਂ ਜਾਂਦੀਆਂ ਨੇ ਰਾਜਨੀਤਿਕ ਗੇਮਾਂ 'ਚ। ਬਿਲਕੁਲ ਬਿਲਕੁਲ ਸਹੀ ਲੱਗਦਾ ਹੈ ਕਿ ਹੁਣ ਅਸਤੀਫਾ ਆਊਗਾ। ਅੱਗੇ ਹਰਿਆਣਾ ਦੀ ਸਰਕਾਰ ਦੀ ਜੇ ਗੱਲ ਕਰੀਏ ਤਾਂ ਉਹਨੇ ਵੀ ਪਰਚੇ ਰੱਦ ਕਰਨੇ ਸ਼ੁਰੂ ਕਰ ਦਿੱਤੇ ਆ। ਹਾਂਜੀ 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 ਬਿਲਕੁਲ, ਕਿਉਂਕਿ ਪਰਚੇ ਖਾਸੇ ਦਰਜ ਹੋਏ ਸਨ ਜਦੋਂ ਇੱਧਰ ਸਾਡੇ ਪਿੰਡਾਂ ਵੱਲੋਂ ਹਰਿਆਣੇ ਨੂੰ ਵੜਦੇ ਆ ਨਾ, ਡਬਲ ਵਾਲਾ ਜਿਹੜਾ ਬਾਰਡਰ ਆ, ਇੱਧਰੋਂ ਬੈਰੀਅਰ ਟੁੱਟਾ ਸੀਗਾ ਔਰ ਉਗਰਾਹਾਂ ਜਥੇਬੰਦੀ ਨੇ ਤੋੜਿਆ ਸੀ, ਕਿਉਂਕਿ ਉਗਰਾਹਾਂ ਨੇ ਪਹਿਲਾਂ ਦਿੱਲੀ ਜਾਣ 'ਚ ਰਾਜੀ ਨਹੀਂ ਸਨ। ਫਿਰ ਇੱਥੇ ਆ ਕੇ ਇਹਨਾਂ ਨੇ ਜੁੜਾਵ ਕੀਤਾ, ਇੱਥੇ ਆ ਕੇ ਕਾਫੀ ਵੱਡਾ ਮਜ਼ਮਾ ਲਾਇਆ। ਇੱਕ ਦਿਨ ਇਹਨਾਂ ਨੇ ਬਤਾਇਆ ਸੀਗਾ। ਫਿਰ ਇਸ ਤੋਂ ਬਾਅਦ ਇਹਨਾਂ ਨੇ ਅਗਲੇ ਦਿਨ ਦਾ ਪ੍ਰੋਗਰਾਮ ਦਿੱਤਾ ਸੀ, ਕਿਉਂਕਿ ਮੈਂ ਉਸ ਵੇਲੇ ਉੱਥੇ ਸੀਗਾ। ਨੌਜਵਾਨੀ 'ਚ ਬੜਾ ਜੋਸ਼ ਸੀਗਾ, ਬੜਾ ਦਬਾਅ ਬਣਾਇਆ ਗਿਆ ਲੀਡਰਸ਼ਿਪ ਤੇ ਕਿ ਭਾਈ ਤੁਹਾਨੂੰ ਵੀ ਬੈਰੀਅਰ ਜਿਹੜੇ ਆ ਤੋੜਨੇ ਚਾਹੀਦੇ ਆ। ਸੋ ਇਹਨਾਂ ਨੇ ਇੱਕ ਦਿਨ ਲੇਟ ਬੈਰੀਅਰ ਤੋੜਿਆ ਸੀਗਾ ਇੱਧਰ ਦੀ ਜਦੋਂ ਗਏ ਆ। ਤਾਂ ਬਾਅਦ ਦੇ ਵਿੱਚ ਹੀ ਫਿਰ ਸਾਰਾ ਕੁਝ ਖੁੱਲਦਾ ਗਿਆ, ਜਿੱਦਾਂ ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਇਹ ਸਾਰਾ ਏਰੀਆ ਚਾਹੇ ਉਗਰਾਹਾਂ ਜਥੇਬੰਦੀ ਦਾ ਹਿੱਸਾ ਕੋਈ ਨਹੀਂ ਵੀ ਸੀਗਾ, ਉਹ ਫਿਰ ਟਿਕਰੀ ਬਾਰਡਰ ਹੀ ਜਾਂਦੇ ਸੀ, ਕਿਉਂਕਿ ਜਾ ਕੇ ਉੱਥੇ ਟਿਕਰੀ ਬਾਰਡਰ ਬਹਿ ਗਏ ਸਨ ਬਹਾਦਰਗੜ੍ਹ ਤੋਂ। ਮਤਲਬ ਕਿ ਦੋ ਬਣ ਗਏ ਨਾ ਪੜਾਅ, ਉੱਥੇ ਦੋ ਕਾਫਲੇ ਤੁਰੇ, ਇੱਕ ਇਧਰੋਂ ਸ਼ੰਭੂ ਬੈਰੀਅਰ ਬੰਨਿਓ ਤੇ ਇੱਕ ਇਧਰੋਂ ਹੇਠੋਂ ਸਾਡੇ ਵਾਲੀ ਸਾਈਡ ਤੇ ਚਲੇ ਗਿਆ। ਤੇ ਜਿਹੜਾ ਇਹ ਬੈਰੀਅਰ ਟੁੱਟਾ ਸੀਗਾ ਉਸ ਟਾਈਮ ਹਰਿਆਣੇ 'ਚ ਮੇਰੇ ਖਿਆਲ ਦੇ ਨਾਲ ਬਹੁਤ ਪਰਚੇ ਦਰਜ ਹੋਏ ਸੀਗੇ। ਤੇ ਇਸੇ ਕੜੀ ਦੇ ਵਿੱਚ ਜਦੋਂ ਪੰਜਾਬ ਦੇ ਇਹ ਕਿਸਾਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੀ, ਡੱਬ ਵਾਲੀ ਬੜੇ ਐਂਟਰ ਹੋਏ ਮਤਲਬ ਕਿ ਪੰਜਾਬ ਦੀ ਹੱਦ ਤੋਂ, ਤਾਂ ਉਦੋਂ ਕੇਸ ਦਰਜ ਕੀਤੇ ਗਏ ਸਨ। ਤਾਂ ਇਹ ਜਿਹੜੇ ਸਾਰੇ ਕੇਸ ਆ ਡੱਬ ਵਾਲੀ ਸਾਈਡ ਤੋਂ ਦਰਜ ਹੋਏ ਸੀਗੇ, ਯਾਨੀ ਹਰਿਆਣੇ ਵਾਲੀ ਸਾਈਡ ਤੋਂ, ਤਾਂ ਇਹ ਸਾਰੇ ਰੱਦ ਕਰ ਦਿੱਤੇ ਗਏ ਆ। ਇਹ ਮੇਰੇ ਖਿਆਲ ਦੇ ਨਾਲ ਜਿਹੜਾ ਕੇਸ ਨੰਬਰ 412 ਸੀਗਾ ਡੱਬ ਵਾਲੀ ਵਾਲਾ, ਉਹ ਬੰਦ ਕਰ ਦਿੱਤਾ ਗਿਆ, ਜਿਹਦੇ 'ਚ ਤੁਸੀਂ ਹਿਸਾਬ ਲਾ ਲਓ 27 ਨਵੰਬਰ ਦੀ FIR ਆ। ਮੈਂ ਡੇਟ ਵੀ ਪੜ੍ਹ ਰਿਹਾ, 27 ਨਵੰਬਰ, ਮਤਲਬ ਕਿ 26 ਨੂੰ ਇਹਨਾਂ ਦੀ ਰਵਾਨਗੀ ਹੋਈ ਸੀ ਨਾ। ਮੈਂ ਤੁਹਾਨੂੰ ਯਾਦ ਕਰਕੇ ਦੱਸਿਆ ਕਿ ਇਹ ਇੱਕ ਦਿਨ ਲੇਟ ਹੋਇਆ ਸੀਗਾ ਸਾਰਾ ਕੁਛ, ਔਰ ਮੈਨੂੰ ਟਾਈਮ ਵੀ ਯਾਦ ਹੈ 9-10 ਵਜੇ ਦੇ ਕਰੀਬ ਸਵੇਰੇ ਬੈਰੀਅਰ ਟੁੱਟਾ ਸੀਗਾ। ਤਾਂ ਇਹ 10-12 ਹਜ਼ਾਰ ਕਿਸਾਨਾਂ ਤੇ ਪਰਚਾ ਦਰਜ ਕੀਤਾ ਗਿਆ ਸੀਗਾ, ਥੋੜ੍ਹਾ ਤੇ ਨਹੀਂ ਸੀਗਾ।
ਇੱਕੋ ਕੇਸ ਦੇ ਵਿੱਚ 10 ਤੋਂ 12,000 ਕਿਸਾਨ ਨਾਮਜ਼ਦ ਕੀਤੇ ਗਏ ਸਨ। ਨਾਮਜ਼ਦ ਮਤਲਬ ਅਣਪਛਾਤਿਆਂ ਦੇ ਤੌਰ ਤੇ ਹੋਏਗਾ, ਕੋਈ ਬਾਈ ਨੇਮ ਨਹੀਂ ਹੈ। ਸੋ ਇਹ ਬੜਾ ਵੱਡਾ ਪਰਚਾ ਸੀਗਾ। ਤਾਂ ਡੀਐਸਪੀ ਨੇ ਪੁਸ਼ਟੀ ਕਰ ਦਿੱਤੀ ਆ ਕਿ ਅਸੀਂ ਇਹ 12,000 ਮੁਕੱਦਮੇ, ਮਤਲਬ ਕਿ ਇੱਕੋ ਝਟਕੇ 'ਚ ਕਹਿ ਸਕਦੇ ਹੋ ਕਿ 12,000 ਕਿਸਾਨਾਂ ਤੇ ਜਿਹੜੇ ਪਰਚੇ ਸੀਗੇ ਉਹ ਰੱਦ ਕਰ ਦਿੱਤੇ ਗਏ। ਹੈ ਇੱਕੋ FIR ਹੀ ਆ। ਤਾਂ ਇਹਦੇ ਵਿੱਚ ਇਹ ਆਪਾਂ ਹੁਣ ਦੇਖ ਸਕਦੇ ਹਾਂ ਕਿ ਕਿਸਾਨ ਜਿਹੜੇ ਆਏ ਸਨ ਲੜਾਈ ਜੇਤੂ ਹੋ ਕੇ ਐਲਾਨ ਕਰਕੇ, ਤਾਂ ਇੱਕ ਪ੍ਰਸ਼ਨ ਉਹਨਾਂ ਤੇ ਖੜਾ ਕੀਤਾ ਜਾ ਰਿਹਾ ਸੀਗਾ ਕਿ ਕੀ ਸਰਕਾਰ ਮੁਕਰੇਗੀ ਤੇ ਨਹੀਂ, ਪਰ ਲੱਗਦਾ ਇਹੋ ਆ ਕਿ ਪੱਕੇ ਪੈਂਚਰ ਲਾ ਕੇ ਆਏ ਆ ਕਿ ਮੁਕਰਨ ਦਾ ਹੁਣ ਸਵਾਲ ਨਹੀਂ ਹੈ। ਤਾਂ ਇਹੋ ਜਿਹੀ ਕੁਵਤ ਜਿਹੜੀ ਸ਼ੁਰੂ ਹੋਈ ਆ, ਲੱਗਦਾ ਦੂਸਰੀਆਂ ਮੰਗਾਂ ਵੀ ਹੌਲੇ ਹੌਲੇ ਮੰਨੀਆਂ ਜਾਣਗੀਆਂ। ਔਰ ਜਿਹੜੇ ਕਹਿੰਦੇ ਸੀ ਬਿੱਲ ਰੱਦ ਨਹੀਂ ਹੋਣੇ, ਪਰਚੇ ਜਿਹੜੇ ਆ ਉਹ ਵਾਪਸ ਨਹੀਂ ਹੋਣੇ, ਹੁਣ ਉਹਨਾਂ ਦੀ ਹਾਲਤ ਤੇ ਉਹੀ ਹੈ, 100 ਡੰਡੇ ਵੀ ਖਾਦੇ ਤੇ 100 ਗੰਢੇ ਵੀ ਖਾਦੇ। ਬਿਲਕੁਲ ਜੀ, ਬਿਲਕੁਲ। ਅੱਗੇ ਇਲੈਕਸ਼ਨ ਤੋਂ ਪਹਿਲਾਂ ਚੋਣ ਮੈਦਾਨ ਪੱਕ ਗਿਆ ਪੂਰਾ। ਹਾਂਜੀ ਹਾਂਜੀ, ਅੱਜ ਦਾ ਦਿਨ ਜੇ ਤੁਸੀਂ ਦੇਖੋਗੇ ਤਾਂ ਤਾਬੜ ਤੋੜ ਸਿਆਸੀ ਗਤੀਵਿਧੀਆਂ ਹੋਈਆਂ, ਔਰ ਸਭ ਤੋਂ ਵੱਡੀ ਜੇ ਕਹੀਏ ਤਾਂ ਗਤੀਵਿਧੀ ਸੀਗੀ ਅਕਾਲੀ ਦਲ ਬਾਦਲ ਦੀ, ਕਿਉਂਕਿ ਅਕਾਲੀ ਦਲ ਬਾਦਲ ਦਾ ਅੱਜ ਸਥਾਪਨਾ ਦਿਹਾੜਾ ਹੈ। ਜਦੋਂ ਅਕਾਲੀ ਦਲ ਦੀ ਸਿਰਜਣਾ ਹੋਈ ਤਾਂ ਉਦੋਂ ਵੈਸੇ ਕਿਸੇ ਨੇ ਸੋਚਿਆ ਨਹੀਂ ਹੋਏਗਾ ਕਿ ਕਿਸੇ ਸਮੇਂ ਜਿਹੜੇ ਅਕਾਲੀ ਮੋਰਚੇ ਤੇ ਆਪ ਮੁਹਾਰੇ ਤੁਰ ਕੇ ਵਾਹਣਾ ਵੇਚਦੀ ਤੇ ਸ਼ਹਿਰੇ ਪਾ ਕੇ ਝੋਲਿਆਂ 'ਚ ਚਲੇ ਜਾਂਦੇ ਹਨ, ਘਰੇ ਕਹਿ ਕੇ ਕਿ ਕੋਈ ਗੱਲ ਨਹੀਂ ਹੈ, ਸਾਲ 6 ਮਹੀਨੇ ਹੋ ਸਕਦਾ ਲੱਗ ਜਾਣ, ਤੇ ਅੱਜ ਅਕਾਲੀ ਘਰਾਂ 'ਚੋਂ ਕੱਢਣ ਵਾਸਤੇ ਬੱਸਾਂ ਭੇਜੀਆਂ ਜਾਂਦੀਆਂ ਕਿ ਸਰਪੰਚ ਆਪਦੇ ਪਿੰਡ 'ਚੋਂ 100-200 ਬੰਦਾ ਚੜਾ ਗਿਆ। ਸੋ ਅਕਾਲੀ ਦਲ ਦਾ ਇਹ ਸਫ਼ਰ ਰਿਹਾ ਹੁਣ ਤੱਕ ਦਾ। ਖੈਰ ਵੱਡੀ ਰੈਲੀ ਸੀ, ਇਕੱਠ ਬੇਸ਼ੁਮਾਰ ਇਕੱਠ ਕਹਿ ਸਕਦੇ ਹਾਂ, ਇਕੱਠ ਕਰ ਜਾਂਦੇ ਆ ਅਕਾਲੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਦੇਖਿਆ ਹੋਣਾ ਜਦੋਂ ਪੂਰਾ ਵਿਰੋਧ ਸੀ, ਸਦਭਾਵਨਾ ਰੈਲੀਆਂ ਕੀਤੀਆਂ ਗਈਆਂ ਸੀ ਸਰਕਾਰ ਦੇ ਹੁੰਦਿਆਂ, ਤਦ ਵੀ ਇਕੱਠ ਬੜਾ ਜ਼ਬਰਦਸਤ ਕਰ ਜਾਂਦੇ ਸੀ। ਤਾਂ ਇਕੱਠ ਕੀਤਾ ਇਹਨਾਂ ਨੇ ਕਿਲੀ ਚਾਲਾ ਪਿੰਡ, ਮੋਗਾ ਦਾ ਲੱਕੀ ਪਿੰਡ ਹੈ ਇਹਨਾਂ ਵਾਸਤੇ, ਕਿਉਂਕਿ 96 ਤੋਂ ਬਾਅਦ ਜਦੋਂ ਵੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਦਾਖਲਾ ਲੈਣਾ ਹੁੰਦਾ, ਜਿੱਦਾਂ ਮੁਹਿੰਮ ਭਖਾਉਣੀ ਹੁੰਦੀ ਹੈ ਤੇ ਇੱਥੋਂ ਹੀ ਆਗਾਜ਼ ਹੁੰਦਾ ਹੈ, ਤੇ ਉਹਦੇ 'ਚ ਤੁਹਾਨੂੰ ਪਤਾ ਹੀ ਹੈ 97, 7 ਤੇ 12 3 ਵਾਰੀ ਸਫਲਤਾ ਵੀ ਮਿਲੀ ਹੈ ਇਹਨਾਂ ਨੂੰ। ਤਾਂ ਬਹਰਹਾਲ ਕਿਲੀ ਚਾਲਾ ਦੇ ਵਿੱਚ ਅੱਜ ਵੱਡੀ ਰੈਲੀ ਕੀਤੀ ਗਈ ਆ। ਪ੍ਰਧਾਨ ਜੀ ਨੂੰ ਪੁਰਾਣੇ ਮੁੱਦੇ ਜਿਹੜੇ ਚੇਤੇ ਆਏ ਆ, ਫੈਡਰਲਿਜ਼ਮ ਦੀ ਗੱਲ ਕੀਤੀ ਗਈ ਆ ਕਿ ਸਟੇਟਾਂ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਆ। ਔਰ ਕਮਾਲ ਦੀ ਗੱਲ ਆ ਕਿ ਪੰਥਕ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੀ ਸਰਕਾਰ ਆਉਣ ਦੇ ਕਾਰਪੋਰੇਸ਼ਨ ਬਣਾ ਕੇ ਸ਼ਰਾਬ ਵੇਚਿਆ ਕਰਾਂਗੇ ਆਪਾਂ, ਕੋਈ ਚੱਕਰ ਨਹੀਂ ਆਏਗਾ, ਮਾਫੀਆ ਤੇ ਖਤਮ ਹੀ ਕਰ ਦੇਣਾ, ਇਹ ਜੁਗਾੜ ਹੀ ਖਤਮ ਕਰ ਦੇਣਾ ਆ ਕਿ ਇੱਕ ਬੰਦਾ ਉੱਠ ਕੇ 3-4 ਜ਼ਿਲ੍ਹਿਆਂ ਦੇ ਸ਼ਰਾਬ ਦੇ ਠੇਕੇ ਲੈ ਜਾਵੇ। ਵੈਸੇ ਇਹਨਾਂ ਦਾ ਇੱਕ MLA ਸੀ ਫਰੀਦਕੋਟ ਤੋਂ, ਉਹ ਠੇਕੇਦਾਰ ਸੀ, ਇਹਨਾਂ ਨੂੰ ਯਾਦ ਕਰਾਵਾਂਗੇ ਕਿਤੇ, ਕਿਉਂਕਿ ਭੁੱਲ ਜਾਂਦੇ ਆ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਰਾਜਨੀਤਿਕ ਬੰਦਿਆਂ ਦੀ, ਕਿ ਉਹਦੇ ਕੋਲ ਤੇ ਸਰਕਲ ਹੀ ਬੜੇ ਸੀਗੇ। ਖੈਰ ਇਹਨਾਂ ਨੇ ਤਾਂ ਟਿਕਟਾਂ ਵੀ ਦਿੱਤੀਆਂ, ਔਰ ਅਬੋਹਰ ਵਾਲਾ ਠੇਕੇਦਾਰ ਕਿਹਨੂੰ ਨਹੀਂ ਯਾਦ, ਸ਼ੇਲੀ, ਸ਼ਿਵਲਾਲ ਸ਼ੇਲੀ, ਜਿਹਨੇ ਕਾਂਡ ਕੀਤਾ ਸੀ ਬਾਅਦ ਦੇ ਵਿੱਚ, ਖੈਰ ਸਜ਼ਾ ਯਾਫਤਾ ਹੈ। ਤਾਂ ਖੈਰ ਇਹਨਾਂ ਨੇ ਹੋਰ ਵੀ ਐਲਾਨ ਕੀਤੇ ਆ, ਵੱਡੇ ਐਲਾਨ ਕੀਤੇ ਆ, ਜੇ ਆਪਾਂ ਸਾਰਿਆਂ ਤੇ ਝਾਤ ਮਾਰਨੀ ਹੋਵੇ ਤਾਂ ਬਹੁਤ ਲੰਮਾ ਸਮਾਂ ਲੱਗੇਗਾ। ਸ਼ਾਰਟ ਦੇ ਵਿੱਚ ਮੈਂ ਦੱਸ ਦੇਣਾ, ਕਹਿੰਦੇ ਕਿ ਸਰਕਾਰ ਵੱਲੋਂ ਤੇ 50,000 ਰੁਪਏ ਪ੍ਰਤੀ ਏਕੜ ਦਾ ਬੀਮਾ ਕਰਵਾਵਾਂਗੇ, ਫਸਲੀ ਬੀਮਾ। 2004 ਤੋਂ ਮੁਲਾਜ਼ਮਾਂ ਦੀ ਜਿਹੜੀ ਪੈਨਸ਼ਨ ਸਕੀਮ ਬੰਦ ਹੋਈ ਹੈ, ਕਹਿੰਦੇ ਕਿ ਮੁੜ ਤੋਂ ਲਾਗੂ ਕਰਾਂਗੇ। ਫਿਰ ਇਸ ਤੋਂ ਇਲਾਵਾ ਧਾਰਮਿਕ ਅਸਥਾਨ ਨੇ ਜਿਹੜੇ ਉਹਨਾਂ ਨੂੰ ਬਿਜਲੀ ਮੁਫਤ ਦੇਵਾਂਗੇ, ਪੰਜਾਬ ਨੂੰ ਤਰੱਕੀਆਂ ਦੀਆਂ ਬੁਲੰਦੀਆਂ ਵੀ ਲੈ ਕੇ ਜਾਵਾਂਗੇ, ਕਰਜ਼ਾ ਬੜਾ ਹੋ ਗਿਆ, ਕਰਜ਼ਾ ਲਾਉਣ ਦਾ ਸੋਚਾਂਗੇ, ਖੇਤੀ ਤੋਂ ਨਿਰਭਰਤਾ ਮਤਲਬ ਕਿ ਇਕੋਨਮੀ ਦੀ ਜਿਹੜੀ ਆ ਦੂਸਰੇ ਪਾਸੇ ਸ਼ਿਫਟ ਕਰਨ ਦੀ ਸੋਚਾਂਗੇ। ਮਤਲਬ ਕਿ ਤਗੜੇ ਵਿਜ਼ਨ ਲੈ ਕੇ ਆਏ ਨੇ ਪ੍ਰਧਾਨ ਜੀ, ਚੰਗੇ ਤਗੜੇ ਵਿਜ਼ਨ ਨੇ, ਇਸ ਵਾਰੀ ਦ੍ਰਿਸ਼ਟੀਕੋਣ ਤਗੜੇ ਲੈ ਕੇ ਆਏ ਨੇ ਕਿ ਅਸੀਂ ਆ ਕੁਛ ਕਰਨਾ ਵਾ। ਤਾਂ ਖੈਰ ਦੇਖੋ ਬਈ ਹੁਣ ਲੋਕ ਮੌਕਾ ਦਿੰਦੇ ਆ ਜਾਂ ਨਹੀਂ ਦਿੰਦੇ, ਇਹ ਤਾਂ ਹੋਈ ਅਕਾਲੀ ਦਲ ਬਾਦਲ ਦੀ ਗੱਲ। ਵੈਸੇ ਅੱਜ ਇੱਕ ਖਬਰ ਹੋਰ ਵੀ ਨਿਕਲੀ ਕਿ ਜਗਰਾਉਂ ਦੇ ਲਾਗੇ ਕਿਤੇ ਕਿਸਾਨਾਂ ਨੇ ਵਿਰੋਧ ਕੀਤਾ ਤੇ ਉੱਥੇ ਇਹਨਾਂ ਦੀ ਇੱਕ ਲਗਜ਼ਰੀ ਗੱਡੀ ਜਾਂਦੀ ਪਈ ਸੀ ਕਾਦੀਆਂ ਦੀ, ਉਹਦੇ ਵਿੱਚੋਂ ਦਾਰੂ ਸਿੱਕਾ ਵੀ ਨਿਕਲ ਆਇਆ, ਉਹਦੀ ਵੀ ਕਾਫੀ ਚਰਚਾ ਰਹੀ ਹੈ। ਹਾਲਾਂਕਿ ਪ੍ਰਧਾਨ ਨੇ ਇਹ ਦੋਸ਼ ਲਾਇਆ ਕਿ ਕਾਂਗਰਸੀਆਂ ਨੇ ਸਾਡੀ ਇਸ ਰੈਲੀ ਨੂੰ ਫੇਲ ਕਰਨ ਵਾਸਤੇ ਬਹੁਤ ਯਤਨ ਕੀਤੇ ਆ। ਤਾਂ ਖੈਰ ਇਹ ਤਾਂ ਹੋਈ ਅਕਾਲੀਆਂ ਦੀ ਗੱਲ। ਜੇ ਆਪਾਂ ਕਾਂਗਰਸੀਆਂ ਦੀ ਗੱਲ ਕਰੀਏ, CM ਸਾਹਿਬ ਵੀ ਸਰਗਰਮ ਨੇ, ਉਹ ਵੀ ਹੁਣ ਗੇੜੇ ਘੱਟੀ ਜਾਂਦੇ ਆ। ਸੰਗਰੂਰ ਦੇ ਵਿੱਚ ਅੱਜ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਸੀਮੈਂਟ ਫੈਕਟਰੀ ਦਾ ਰੱਖਿਆ ਵਾ ਨੀਂਹ ਪੱਥਰ,
ਹੋਰ ਵੀ ਕੰਮ ਕਰਦੇ ਫਿਰਦੇ ਆ, ਉਹ ਵੀ ਤੁਰੇ ਫਿਰਦੇ ਆ। ਫਿਰ ਕੈਪਟਨ ਅਮਰਿੰਦਰ ਸਿੰਘ ਉਹ ਵੀ ਅੱਜ ਜੁਆਇਨਿੰਗ ਕਰਵਾ ਰਹੇ ਸਨ ਆਪਦੀ ਪਾਰਟੀ ਵੱਲੋਂ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਭਾਜਪਾ ਨੇ ਅੱਜ ਵਰਕਰ ਮਿਲਣੀ ਕੀਤੀ ਆ, ਇੱਕ ਵਰਕਰ ਸੰਮੇਲਨ ਕੀਤਾ ਲੁਧਿਆਣੇ ਦੇ ਵਿੱਚ। ਅੱਜ ਫਿਰ ਵਾਹਵਾ ਬੰਦੇ ਜਿਹੜੇ ਆ ਉਹਨਾਂ ਨੇ ਨਾਲ ਜੋੜੇ ਆ ਉੱਥੇ। ਤਾਂ ਮਤਲਬ ਕਿ ਖੁੱਲ ਕੇ ਭਾਜਪਾ ਮੈਦਾਨ 'ਚ ਆ ਗਈ ਆ। ਭਾਜਪਾ ਨੇ ਇੱਥੋਂ ਤੱਕ ਕਿਹਾ ਕਿ 117 ਦੀਆਂ 117 ਸੀਟਾਂ ਲੜਨੀਆਂ ਨੇ ਅਸੀਂ। ਅਮਰਿੰਦਰ ਸਿੰਘ ਪਤਾ ਨਹੀਂ ਕਿਹੜੀਆਂ ਸੀਟਾਂ 'ਚ ਹਿੱਸੇਦਾਰੀ ਭਾਲਦੇ ਆ। ਉਹ ਕਹਿੰਦੇ ਕਿ ਸਾਰੀਆਂ ਜਿੰਨੀਆਂ ਸੀਟਾਂ ਹੈਗੀਆਂ ਨੇ ਅਸੀਂ ਆਪਣੇ ਬਲਬੂਤੇ ਤੇ ਲੜਨੀਆਂ ਨੇ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਅਮਰਿੰਦਰ ਸਿੰਘ ਨੇ ਵੀ ਕੁਝ ਕੁ ਬੰਦੇ ਰਲਾ ਲਏ ਆ। ਵੈਸੇ ਰਲਾਵਿਆਂ ਤੋਂ ਚੇਤਾ ਆ ਗਿਆ, ਦੇਖੋ ਕਮਾਲ ਦੀ ਗੱਲ ਹੋਈ ਹੈ। ਵੈਸੇ ਅੱਜ ਇਤਿਹਾਸ ਬਣ ਗਿਆ ਹੋਏਗਾ। ਆਇਆ ਰਾਮ ਗਿਆ ਰਾਮ, ਕਿਸੇ ਦਿਨ ਮੈਂ ਐਕਸਪਲੇਨ ਵੀ ਕਰ ਦੂੰਗਾ ਕਿ ਉਹ ਕਹਾਣੀ ਕੀ ਸੀਗੀ। ਤਾਂ ਆਇਆ ਰਾਮ ਗਿਆ ਰਾਮ ਦਾ ਸੀਗਾ। ਇੱਥੇ ਉਦੋਂ ਵੀ ਵੱਡੀ ਇੱਕ ਘਟਨਾ ਵਾਪਰ ਗਈ ਜੇ। ਇੱਕ ਗਵੰਤਰੀ ਸਿੰਗਰ ਹੈ ਜਿਹੜਾ, ਉਹ ਦੁਪਹਿਰੇ ਭਾਜਪਾ 'ਚ ਸ਼ਾਮਲ ਹੋਇਆ ਤੇ ਸ਼ਾਮੀ ਪੰਜਾਬ ਲੋਕ ਕਾਂਗਰਸ ਯਾਨੀ ਅਮਰਿੰਦਰ ਸਿੰਘ ਦੀ ਪਾਰਟੀ 'ਚ ਜਾ ਵੜਿਆ। ਤੇ ਕਮਾਲ ਦੀ ਗੱਲ ਆ ਕਿ ਇੱਕ ਆੜਤੀ ਐਸੋਸੀਏਸ਼ਨ ਦਾ ਬੰਦਾ ਜਿਹੜਾ ਵਿਜੇ ਕਾਲੜਾ ਇਹਨਾਂ ਦਾ ਪ੍ਰਧਾਨ ਆ, ਉਹ ਹੈ ਪਹਿਲਾਂ ਕਾਂਗਰਸੀ ਸੀ। ਫਿਰ ਅੱਜ ਉਹ ਸਵੇਰੇ ਤੇ ਅਮਰਿੰਦਰ ਸਿੰਘ ਦੇ ਸੋਹਲੇ ਗਾ ਰਿਹਾ ਸੀ ਮਹਾਰਾਜਾ ਸਾਹਿਬ ਕਹਿ ਕੇ। ਤੇ ਕਮਾਲ ਇਹ ਹੋਈ ਕਿ ਸ਼ਾਮੀ ਚੰਨੀ ਦੇ ਨਾਲ ਖਲੋਤਾ ਸੀ। ਇਹ ਰਿਕਾਰਡ ਬਣ ਗਿਆ ਕਿ ਦੋ ਬੰਦਿਆਂ ਨੇ ਕੁਝ ਘੰਟਿਆਂ ਦੇ ਅੰਦਰ ਹੀ 2 ਵਾਰੀ ਪਾਰਟੀ ਬਦਲ ਲਈ ਆ। ਤੇ ਮੈਨੂੰ ਲੱਗਦਾ ਦੋਨਾਂ ਦੇ ਲੀੜੇ ਵੀ ਨਹੀਂ ਬਦਲੇ, ਲੀੜੇ ਵੀ ਉਹੀ ਰੱਖੇ। ਕਮਾਲ ਦੀ ਗੱਲ ਹੈ, ਲੀੜੇ ਵੀ ਨਹੀਂ ਬਦਲੇ, ਪਾਰਟੀਆਂ ਬਦਲੀਆਂ। ਕਮਾਲ ਦੀ ਗੱਲ। ਤਾਂ ਸਮਝੋ ਬਾਹਰ ਆ ਕਿ ਕੀ ਕੁਛ ਚੱਲੇਗਾ। ਪਰ ਭਾਜਪਾ ਵਾਲੇ ਜਿਹੜੇ ਆ ਉਹ ਕੌਨਫੀਡੈਂਸ ਬਾਈ ਫੜਦੇ ਨਜ਼ਰ ਆ ਰਹੇ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪਟਾਕੇ ਪਾਉਣਗੇ, ਕਿਉਂਕਿ ਪਟਾਕੇ ਪੈਣੇ ਸ਼ੁਰੂ ਹੋ ਗਏ ਆ। ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿ ਹੁਣ ਸਰਕਾਰ ਤੇ ਆਉਣੀ ਆ ਭਾਜਪਾ ਦੀ। ਭਾਈ ਸਿੱਧਾ ਹੀ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿ ਸਰਕਾਰ ਤੇ ਹੁਣ ਆਉਣੀ ਆ ਤੇ ਅਸੀਂ ਤੇ ਗੁਜ਼ਾਰਿਸ਼ ਕਰਾਂਗੇ ਕਿ ਭਾਈ ਭਾਜਪਾ ਸਿੱਖ ਚਿਹਰੇ ਨੂੰ ਮੌਕਾ ਦੇਵੇ ਮੁੱਖ ਮੰਤਰੀ ਦੇ ਤੌਰ ਤੇ। ਹੁਣ ਆਪਦੇ ਮੂੰਹ ਵਿਚਾਰੇ ਸੰਗਦੇ ਕੀ ਕਹਿਣ। ਉਹਨਾਂ ਦੀ ਮੁਰਾਦ ਵੀ ਹੋਈ ਆ ਕਿ ਸਰਦਾਰ ਸਿਰਸਾ ਮੁੱਖ ਮੰਤਰੀ ਦਾ ਫੇਸ ਹੋਣ ਤੇ ਫਿਰ ਗੱਲਾਂ ਕੁਛ ਹੋਰ ਹੀ ਹੋਣਗੀਆਂ। ਬਿਲਕੁਲ ਜੀ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ, ਕਈ ਚਿਹਰੇ ਇੱਦਾਂ ਦੇ ਆਪਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ ਕਿ 3-4 ਪਾਰਟੀਆਂ ਇੱਕ ਦਿਨ ਦੇ ਵਿੱਚ ਹੀ ਬਦਲ ਲੈਣਗੇ। ਪਰ ਤੁਸੀਂ ਜ਼ਰੂਰ ਕੋਈ ਨਾ ਕੋਈ ਕਿਤੇ ਨਾ ਕਿਤੇ ਪਾ ਦਿਓ ਕਿ ਕੱਪੜੇ ਜ਼ਰੂਰ ਨਾਲ ਰੱਖੋ, ਉਹ ਬਦਲ ਲਿਆ ਕਰੋ। ਝੋਲਾ ਹੀ ਰੱਖੋ, ਲੀੜਿਆਂ ਦਾ ਘੱਟੋ ਘੱਟ ਚੇਂਜ ਕਰ ਲਿਆ ਕਰੋ। ਜੀ। ਤੇ ਅੱਗੇ ਜੂਸ ਦਾ ਪੰਜਾਬ ਨਾਮੀ ਸੰਸਥਾ ਸਥਾਪਿਤ ਕਰਨ ਦਾ ਬਕਾਇਦਾ ਤੌਰ ਤੇ ਐਲਾਨ ਹੋ ਗਿਆ। ਹਾਂਜੀ, ਦੇਖੋ ਇਹ ਇੱਕ ਪ੍ਰੈਸ਼ਰ ਗਰੁੱਪ ਹੈ। ਵੈਸੇ ਕੁਛ ਜਿਹੜੇ ਸਾਡੇ ਵੈਬ ਪੋਰਟਲ ਆ, ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੰਪੀਟੀਸ਼ਨ ਦਾ ਜ਼ਮਾਨਾ ਹੈ ਮੀਡੀਆ ਅਦਾਰਿਆਂ ਦਾ ਵੀ। ਤਾਂ ਇਹ ਬ੍ਰੇਕ ਕਰਨ ਦੇ ਚੱਕਰ ਦੇ ਵਿੱਚ, ਨਿਊਜ਼ ਬ੍ਰੇਕ ਕਰਨ ਦੇ ਚੱਕਰ ਦੇ ਵਿੱਚ ਕਈ ਵਾਰ ਗੱਚਾ ਖਾ ਜਾਂਦੇ ਨੇ। ਤਾਂ ਉਹਨਾਂ ਨੇ ਇਹ ਪਹਿਲਾਂ ਲਿਖ ਦਿੱਤਾ ਸੀਗਾ ਕਿ ਬੱਬੂ ਮਾਨੂਰਾ ਨੇ ਰਲ ਕੇ ਇੱਕ ਨਵੀਂ ਸਿਆਸੀ ਪਾਰਟੀ ਬਣਾ ਲਈ। ਐਸਾ ਨਹੀਂ ਹੈ, ਇਹ ਨਾਨ ਪੋਲੀਟੀਕਲ ਗਰੁੱਪ ਕਹਿ ਸਕਦੇ ਹਾਂ। ਪ੍ਰੈਸ਼ਰ ਗਰੁੱਪ ਉਹਨਾਂ ਨੇ ਬਣਾਇਆ ਵਾ। ਸਿਵਲ ਸੁਸਾਇਟੀ, ਤੁਹਾਨੂੰ ਪਤਾ ਹੀ ਹੈ ਤੁਹਾਡੇ ਇੱਧਰ ਵੈਸਟਰਨ ਦੇ ਵਿੱਚ, US ਦੇ ਵਿੱਚ ਇਸ ਤਰ੍ਹਾਂ ਦੇ ਗਰੁੱਪ ਜਿਹੜੇ ਉਹ ਕੰਮ ਕਰਦੇ ਨੇ। ਤਾਂ ਖੈਰ ਸਫਲਤਾ ਇੱਥੇ ਮਿਲਦੀ ਹੈ ਜਾਂ ਨਹੀਂ ਮਿਲਦੀ ਮੈਨੂੰ ਪਤਾ ਨਹੀਂ। ਤਾਂ US ਦੇ ਵਿੱਚੋਂ ਗਏ ਡਾਕਟਰ ਸਵੈ ਮਾਨ ਸਿੰਘ ਜੀ ਵੀ ਇਹਦਾ ਹਿੱਸਾ ਨੇ। ਪਰ ਉਹ ਤੇ ਕੱਲ ਕਹਿ ਰਹੇ ਸੀਗੇ ਕਿ ਜੇ ਮੈਨੂੰ ਹੁਕਮ ਹੋਇਆ, ਸਾਂਝੇ ਕਿਸਾਨ ਮੋਰਚੇ ਦਾ ਹੁਕਮ ਹੋਇਆ ਤੇ ਮੈਂ ਇਲੈਕਸ਼ਨ ਲੜਨ ਵਾਸਤੇ ਤਿਆਰ ਹਾਂ। ਪਰ ਹੁਣ ਉਹ ਨਾਨ ਪੋਲੀਟੀਕਲ ਗਰੁੱਪ ਦੇ ਵਿੱਚ ਚਲੇ ਗਏ। ਤਾਂ ਹਸਤੀਆਂ ਤਗੜੀਆਂ ਨੇ, ਗੌਰ ਕਰਨ ਵਾਲਾ ਨਾਮ ਆ ਬੱਬੂ ਮਾਨ ਆ। ਗੁਲਪਨਾਗ ਕੁੜੀ ਹੈ ਜਿਹੜੀ ਪੰਜਾਬੀ ਕੁੜੀ ਹੈ, ਐਕਟਰਸ ਬਹੁਤ ਜ਼ਬਰਦਸਤ ਸੀ, ਕਈ ਫਿਲਮਾਂ ਕੀਤੀਆਂ ਨੇ। ਫਿਰ ਇਸ ਤੋਂ ਇਲਾਵਾ ਦਵਿੰਦਰ ਸ਼ਰਮਾ ਜੀ, ਇਹਨਾਂ ਦੀਆਂ ਤੇ ਕਿਆ ਬਾਤਾਂ ਨੇ। ਇਹ ਐਗਰੀਕਲਚਰ ਐਕਸਪਰਟ ਨੇ ਔਰ ਹਮੇਸ਼ਾ ਕਿਸਾਨਾਂ ਦੇ ਹੱਕਾਂ 'ਚ ਡਟਣ ਵਾਲੇ ਨੇ। ਗਿਆਨੀ ਕੇਵਲ ਸਿੰਘ, ਇਹ ਪੰਥਕ ਚਿਹਰਾ ਆ ਗਏ। ਜੱਸਾ ਪੱਟੀ ਵਾਲਾ ਬੜਾ ਵੱਡਾ ਭਲਵਾਨ ਆ। ਪੰਜਾਬ ਨੂੰ ਮਾਣ ਹੈ ਇਸ ਨੌਜਵਾਨ ਤੇ। ਬੜੀਆਂ ਝੰਡੀ ਦੀਆਂ ਕੁਸ਼ਤੀਆਂ ਨੇ ਪੂਰੇ ਹਿੰਦੁਸਤਾਨ 'ਚ, ਪੂਰੇ ਇੰਡੀਆ 'ਚ ਦਿੱਤੀਆਂ ਨੇ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬਲਵਿੰਦਰ ਸਿੰਘ ਸਿੱਧੂ, ਇਹ ਅਫਸਰਸ਼ਾਹੀ 'ਚੋਂ ਆਏ ਹੋਏ ਨੇ, ਰਿਟਾਇਰਡ ਅਫਸਰ ਨੇ, ਬੜੇ ਕਹਿ ਲਓ ਕਿ ਜੀਨੀਅਸ ਬੰਦਿਆਂ 'ਚੋਂ ਇੱਕ ਨੇ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਤੋਂ ਰਾਏ ਸਲਾਹ ਮਸ਼ਵਰਾ ਲੈਂਦੀਆਂ ਨੇ। ਫਿਰ ਡਾਕਟਰ ਸ਼ਿਆਮ ਸੁੰਦਰ ਦੀਪਤੀ ਜੀ, ਬਹੁਤ ਮਸ਼ਹੂਰ ਲੇਖਕ ਨੇ, ਬਹੁਤ ਮਸ਼ਹੂਰ ਕਹਿ ਲਓ ਵਿਦਵਾਨ ਨੇ। ਫਿਰ ਟੋਨੀ ਸੰਧੂ, ਇਹਨਾਂ ਬਾਰੇ ਮੈਂ ਇੰਨਾ ਨਹੀਂ ਜਾਣਦਾ। ਜਸ ਬਾਜਵਾ, ਉਹਨਾਂ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ, ਸਿੰਗਰ ਆ।
ਦੀਪਕ ਚਨਾਰਥਲ ਸ਼ਰਮਾ ਇਹ ਪੱਤਰਕਾਰ ਨੇ, ਨਾਲ ਕਹਿ ਲਓ ਕਿ ਲੋਕ ਪੱਖੀ ਇਨਸਾਨ ਵੀ ਨੇ। ਫਿਰ ਇਸ ਤੋਂ ਇਲਾਵਾ ਰਮਿੰਦਰ ਕੌਰ ਭਾਟੀਆ, ਹਮੀਰ ਸਿੰਘ ਪੱਤਰਕਾਰ ਨੇ ਬਹੁਤ ਵੱਡੇ, ਉਹ ਵੀ ਬਹੁਤ ਮੁੱਦਿਆਂ ਦੇ ਐਕਸਪਰਟ ਨੇ। ਸਰਬਜੀਤ ਸਿੰਘ ਧਾਲੀਵਾਲ ਵੀ ਮੀਡੀਆ ਤੋਂ ਆਉਂਦੇ ਨੇ ਜਿੰਨਾ ਕੁ ਮੈਂ ਜਾਣਦਾ। ਅਮਿਤੋਜ ਮਾਨ, ਇਹਨਾਂ ਨੂੰ ਵੀ ਸਾਰੇ ਤੁਸੀਂ ਜਾਣਦੇ ਹੋ। ਅਮਿਤੋਜ ਮਾਨ ਵੀ ਫਿਲਮਾਂ ਨੂੰ ਡਾਇਰੈਕਟ ਵੀ ਕਰ ਚੁੱਕੇ ਆ ਤੇ ਕਾਫੀ ਐਕਟਿਵ ਰਹਿੰਦੇ ਨੇ। ਕਿਸਾਨੀ ਅੰਦੋਲਨ ਦੇ ਦਰਮਿਆਨ ਇਹਨਾਂ ਨੂੰ ਬਹੁਤ ਵਾਰੀ ਦੇਖਿਆ ਗਿਆ। ਇਹਨਾਂ ਨੇ ਜੋ ਮਕਸਦ ਦੱਸਿਆ, ਦੇਖੋ ਹੁਣ ਆਪਾਂ ਨੂੰ ਪਤਾ ਨਹੀਂ ਕੱਲ ਨੂੰ ਕਿਸੇ ਨੇ ਕਿੱਧਰ ਨੂੰ ਜਾਣਾ ਆ। ਜੋ ਇਹਨਾਂ ਨੇ ਉੱਥੇ ਆਪਣੀ ਦੱਸੀ ਹੈ, ਜੋ ਵੀ ਇਹਨਾਂ ਦੀ ਵਿਉਂਤਬੰਦੀ ਆ, ਉਹਦੇ 'ਚ ਇਹਨਾਂ ਨੇ ਇਹ ਕਿਹਾ ਕਿ ਦੇਖੋ ਸਾਰੇ ਪੰਜਾਬ ਨੂੰ ਬਚਾਉਣਾ, ਸਾਰੇ ਪੰਜਾਬ ਨੂੰ ਬਚਾਉਣ ਦਾ ਇੱਕ ਢੌਂਗ ਜਿਹਾ ਕਰੀ ਜਾਂਦੇ ਆ, ਮਤਲਬ ਕਿ ਵਿੱਚ ਮੀਡੀਆ ਨੂੰ ਵੀ ਰੱਖ ਰਹੇ ਨੇ ਉਹ, ਕਿ ਅਸਲ ਦੇ ਵਿੱਚ ਕਿਸੇ ਦੇ ਕੋਲ ਕੋਈ ਮੁੱਦਾ ਹੈ ਨਹੀਂ, ਮੁੱਦਿਆਂ ਦੀ ਕੋਈ ਗੱਲ ਨਹੀਂ ਹੁੰਦੀ। ਇਹਨਾਂ ਨੇ ਮੁੱਦੇ ਜਿਹੜੇ ਆ ਉਹ 31-32 ਏਜੰਡੇ 'ਚ ਰੱਖੇ ਨੇ। ਜਿਹੜਾ ਏਜੰਡਾ ਅੱਜ ਇਹਨਾਂ ਨੇ ਮੀਡੀਆ ਨੂੰ ਸੌਂਪਿਆ, ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮੁੱਦੇ ਨੂੰ ਛੋਹਿਆ, ਫੈਡਰਲਿਜ਼ਮ ਦੇ ਨੂੰ, ਜਿੱਦਾਂ ਮੈਂ ਆਪਾਂ ਗੱਲ ਕੀਤੀ ਆ, ਕਿ ਉਹੀ ਚੀਜ਼ ਜਿਹੜੀ ਆ ਇਹਨਾਂ ਨੇ ਵੀ ਛੋਹੀ ਆ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ। ਖਾਸ ਤੌਰ ਤੇ ਮੈਨੂੰ ਲੱਗਦਾ US ਦੀ ਮਿਸਾਲ ਦੇਖੀ, ਕਿਉਂਕਿ ਉਹ ਕਿਤਾਬਚਾ ਮੈਂ ਤੇ ਪੜ੍ਹ ਨਹੀਂ ਸਕਿਆ, ਮੈਂ ਤੇ PC ਦੇਖ ਰਿਹਾ ਸੀਗਾ ਕਿ ਉਹ ਕਿਤਾਬਚਾ ਬਣਾ ਕੇ ਇਹਨਾਂ ਨੇ ਪੱਤਰਕਾਰਾਂ 'ਚ ਵੰਡਿਆ ਵੀ ਆ। ਤੇ ਉਸ ਕਿਤਾਬਚੇ 'ਚ ਜੋ ਮਿਸਾਲ ਦਿੱਤੀ ਗਈ ਹੈ, ਜਿਵੇਂ US ਦਾ ਫੈਡਰਲਿਜ਼ਮ ਸਿਸਟਮ ਆ, ਕਿ ਇਸੇ ਦੀ ਤਰਜ਼ ਤੇ ਸੂਬਿਆਂ ਕੋਲ ਵੱਧ ਅਧਿਕਾਰ ਹੋਣ। ਤਾਂ ਮੈਨੂੰ ਇਹ ਗੱਲ ਵਧੀਆ ਲੱਗੀ ਆ ਕਿ ਘੱਟੋ ਘੱਟ ਦੇਖੋ ਗੱਲ ਕੀ ਹੋਈ ਸੀ ਕਿ ਚਲੋ ਆਪਾਂ ਇਤਿਹਾਸ ਦੇ ਵਿੱਚ ਕਈ ਵਾਰ ਨਾ ਚਾਹੁੰਦੇ ਹੋਏ ਵੀ ਜਾਣਾ ਪੈਂਦਾ ਹੈ। ਅਨੰਦਪੁਰ ਸਾਹਿਬ ਮਤਾ, ਉਹਦੇ ਤੇ ਅਕਾਲੀਆਂ ਦੀ ਰਾਜਨੀਤੀ, ਔਰ ਉਸ ਤੋਂ ਬਾਅਦ ਉਹਨੂੰ ਸਿੱਖ ਧਰਮ ਨਾਲ ਜੋੜ ਦਿੱਤਾ ਗਿਆ, ਜਦ ਕਿ ਮਸਲਾ ਤੇ ਵੱਧ ਅਧਿਕਾਰਾਂ ਦਾ ਸੀ ਪਹਿਲਾਂ। ਉਹ ਬਾਅਦ ਦੇ ਵਿੱਚ ਸਾਡੀਆਂ ਹੀ ਖੇਤਰੀ ਪਾਰਟੀਆਂ ਵੀ ਉਹਦੇ ਤੋਂ ਦੂਰ ਹੋ ਗਈਆਂ, ਕਿਉਂਕਿ ਪਰਸੈਪਸ਼ਨ ਬਣਾ ਦਿੱਤੀ ਜਾਂਦੀ ਆ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨਾ ਸ਼ਾਇਦ ਅੱਤਵਾਦੀ ਹੋਣਾ। ਐਸਾ ਨਹੀਂ ਹੈ। ਜੇ ਉਹ ਅਨੰਦਪੁਰ ਸਾਹਿਬ ਦਾ ਮਤਾ ਤੁਸੀਂ ਪੜ੍ਹੋਗੇ ਤਾਂ ਅੱਜ ਉਹੀ ਗੱਲਾਂ ਸੀ, ਅੱਜ ਉਹੀ ਰੋਣਾ ਰੋ ਰਹੇ ਹਾਂ ਅਸੀਂ। ਤਾਂ ਕਹਿਣ ਦਾ ਮਤਲਬ ਇਹ ਆ, ਮੈਨੂੰ ਜਿਹੜੀ ਚੰਗੀ ਗੱਲ ਲੱਗੀ ਹੈ, ਦੇਖੋ ਆਪਾਂ ਕਿਸੇ ਗਰੁੱਪ ਦੀ ਕੋਈ ਸਪੋਰਟ ਨਹੀਂ ਕਰ ਸਕਦੇ ਕਿਉਂਕਿ ਸਾਡੀ ਮਾਈਕ ਦੀ ਮਰਿਆਦਾ ਆ, ਸਾਡੇ ਅਦਾਰਿਆਂ ਦੀ ਮਰਿਆਦਾ ਵਾ, ਅਸੀਂ ਉਹ ਚੀਜ਼ ਨਹੀਂ ਕਰ ਸਕਦੇ। ਬਟ ਗੱਲ ਇਹ ਆ ਕਿ ਘੱਟੋ ਘੱਟ ਜਦੋਂ ਮੁੱਦਿਆਂ ਦੀ ਗੱਲ ਚੱਲਦੀ, ਹੁਣ ਜਿਵੇਂ ਨਵਜੋਤ ਸਿੰਘ ਸਿੱਧੂ ਆ, ਨਵਜੋਤ ਸਿੰਘ ਸਿੱਧੂ ਨਵਾਂ ਕੰਮ ਕੀ ਕਰ ਰਿਹਾ ਕਿ ਪਹਿਲਾ ਐਸਾ ਪੋਲੀਟੀਸ਼ੀਅਨ ਆ ਜਿਹੜਾ ਆਪਣੀ ਸਰਕਾਰ ਦੇ ਉਲਟ ਬੋਲ ਵੀ ਰਿਹਾ, ਔਰ ਸੈਕਿੰਡ ਚੀਜ਼ ਕਿ ਹੱਲ ਦੇ ਰੂਪ ਦੇ ਵਿੱਚ ਇੱਕ ਇਕਨੋਮਿਕ ਮਾਡਲ ਵੀ ਰੱਖ ਰਿਹਾ। ਤਾਂ ਇਹ ਚੀਜ਼ ਅੱਗੇ ਗਾਇਬ ਸੀ ਸਾਡੀ ਰਾਜਨੀਤੀ 'ਚ। ਇਕਨੋਮੀ ਤੇ ਤਾਂ ਅਸੀਂ ਗੱਲ ਹੀ ਨਹੀਂ ਸੀ ਕਰਦੇ ਪੰਜਾਬੀ, ਸਾਨੂੰ ਅਲਫ ਤੋਂ ਵੇ ਵੀ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ ਕਿ ਹਾਂ ਭਾਈ ਸਾਡਾ ਖਰਚਾ ਕਿੰਨਾ, ਸਾਡਾ ਰੈਵਨਿਊ ਕਿੰਨਾ, ਸਾਡਾ ਕਰਜ਼ਾ ਕਿੰਨਾ। ਅੱਜ ਸਾਡਾ ਬੱਚਾ ਵੀ ਤੁਹਾਨੂੰ ਕੈਲਕੂਲੇਟ ਕਰਕੇ ਦੱਸ ਦੇਗਾ ਕਿ 3 ਲੱਖ ਕਰੋੜ ਦਾ ਕਰਜ਼ਾ ਹੋਇਆ ਪਿਆ, 24-25 ਤੱਕ ਇਹਨੇ ਵੱਧ ਕੇ 4.5 ਕਰੋੜ, 4.5 ਲੱਖ ਕਰੋੜ ਹੋ ਜਾਣਾ। ਕਿੱਧਰ ਨੂੰ ਜਾਵਾਂਗੇ? ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਗਰੁੱਪ, ਠੀਕ ਆ ਕਿ ਹੋ ਸਕਦਾ ਕੱਲ ਨੂੰ ਇਹ ਕਈ ਵਾਰ ਇਹ ਹੁੰਦਾ ਕਿ 4 ਦਿਨ ਦੀ ਚਾਰਣੀ ਫਿਰ ਹਨੇਰੀ ਰਾਤ, ਹੋ ਸਕਦਾ ਪਿੱਛੇ ਹਟ ਜਾਣੇ ਲੋਕ। ਪਰ ਅੱਜ ਦੀ ਘੜੀ ਮੁੱਦਿਆਂ ਦੀ ਗੱਲ ਜ਼ਰੂਰ ਹੋ ਰਹੀ ਹੈ। ਇੱਕ ਹੋਰ ਗਰੁੱਪ ਹੈ, ਉਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ, ਉਹ ਵਾਤਾਵਰਨ ਪ੍ਰੇਮੀਆਂ ਦਾ ਗਰੁੱਪ ਬਣ ਕੇ ਇਕੱਠੇ ਆ ਰਹੇ ਹੈ। ਲੰਮਾ ਚੌੜਾ ਉਹਨਾਂ ਦਾ ਮੈਨੀਫੈਸਟੋ ਹੈ, ਜਦੋਂ ਕਿਤੇ ਆਪਣਾ ਸਮਾਂ ਲੱਗਿਆ ਆਪਾਂ ਜ਼ਰੂਰ ਉਹ ਵੀ ਪੜ੍ਹ ਕੇ ਸੁਣਾਵਾਂਗੇ। ਉਹ ਵੀ ਆਪਣਾ ਮੈਨੀਫੈਸਟੋ ਲਿਆ ਰਹੇ ਆ ਕਿ ਪੰਜਾਬ ਦਾ ਪੌਣ ਪਾਣੀ ਜਿਹੜਾ ਪਲੀਤ ਹੋਇਆ, ਇਸ ਬਾਬਤ ਵੀ ਗੱਲ ਕਰਨੀ ਬਣਦੀ ਹੈ ਜੀ। ਤੇ ਅੱਗੇ ਗੱਲ ਕਰਦੇ ਆ, ਚੰਨੀ ਦੇ ਬਰੋਬਰ ਸੰਧੂ ਨੂੰ ਮੈਦਾਨ 'ਚ ਉਤਾਰਿਆ। ਹਾਂਜੀ ਹਾਂਜੀ, ਦੇਖੋ ਸੰਧੂ ਕੌਣ ਆ, ਪਹਿਲਾਂ ਥੋੜਾ ਜਿਹਾ ਆਪਾਂ ਉਹਨਾਂ ਦਾ ਫੈਮਿਲੀ ਬੈਕਗਰਾਉਂਡ ਦੇਖ ਲੈਂਦੇ ਆ। ਦਰਅਸਲ ਕੀ ਹੈ ਕਿ ਇਹ ਜਿਹੜੇ ਸੰਧੂ ਸਾਹਿਬ ਆ, ਇਹ ਪੁਲਿਸ ਦੇ ਵਿੱਚੋਂ ਆਏ ਨੇ, ਪੁਲਿਸ ਦੇ ਵਿੱਚੋਂ ਆਏ ਨੇ। ਬੇਸਿਕਲੀ ਇਹ SSP ਸਨ। ਬਾਅਦ ਦੇ ਵਿੱਚ ਹੋਇਆ ਕੀ ਹੈ ਕਿ ਇਹਨਾਂ ਨੇ ਮੈਨੂੰ ਜੇ ਭੁੱਲਦਾ ਨਹੀਂ ਹੈ ਤੇ 1.5 ਸਾਲ ਪਹਿਲਾਂ ਲਾ ਲਓ ਅਸਤੀਫਾ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਅਕਾਲੀ ਦਲ ਜੁਆਇਨ ਕਰ ਲਿਆ। ਅਕਾਲੀ ਦਲ ਕਿਉਂਕਿ ਇਹਨਾਂ ਦਾ ਆਪਾਂ ਜਿਵੇਂ ਕਹਿ ਲਈਏ ਇੱਕ ਪੁਸ਼ਤੈਨੀ ਦਲ ਸੀਗਾ, ਜਿਵੇਂ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਸਾਡੇ, ਤੁਹਾਨੂੰ ਆਮ ਹੀ ਮਿਲ ਜਾਣਗੇ ਕਿ ਸਾਡੇ ਫੈਮਿਲੀ ਮੈਂਬਰ ਜੀ ਅਕਾਲੀ ਸਨ, ਨਾਜ਼ ਕਰਦੇ ਆ ਲੋਕ ਇਸ ਚੀਜ਼ ਤੇ ਵੀ। ਅਕਾਲੀਆਂ ਦਾ ਜੇ ਆਪਾਂ ਗੱਲ ਕੀਤੀ ਆ ਤਾਂ ਇਹਨਾਂ ਦਾ ਫੈਮਿਲੀ ਬੈਕਗਰਾਉਂਡ ਅਕਾਲੀ ਸੀ। ਇਹਨਾਂ ਦੀ ਮਾਤਾ ਸਤਵੰਤ ਕੌਰ ਸੀ ਸ਼ਾਇਦ ਉਹਨਾਂ ਦਾ ਨਾਮ, ਜਿਹੜੇ ਕਿ ਮੰਤਰੀ ਵੀ ਰਹੇ ਆ। ਇਹਨਾਂ ਦੇ ਪਿਤਾ ਜੀ ਅਜੈਬ ਸਿੰਘ ਸੰਧੂ ਸਨ, ਉਹ ਸ਼ਾਇਦ ਹੁਣ ਸੰਸਾਰ ਦੇ ਵਿੱਚ ਨਹੀਂ ਹੈਗੇ ਜਿੰਨੀ ਕੁ ਮੈਨੂੰ ਜਾਣਕਾਰੀ ਆ। ਤਾਂ ਇਹਨਾਂ ਦਾ ਨਾਮ ਹੈਗਾ ਹਰਮੋਹਨ ਸਿੰਘ ਸੰਧੂ, ਜਿਨ੍ਹਾਂ ਨੂੰ ਮੈਦਾਨ 'ਚ ਉਤਾਰਿਆ ਬਸਪਾ ਨੇ, ਕਿਉਂਕਿ ਗਏ ਤਾਂ ਸਨ ਅਕਾਲੀਆਂ 'ਚ। ਪਰ ਇਹਨਾਂ ਨੂੰ ਜਦੋਂ ਲੱਗਿਆ ਕਿ ਸਾਨੂੰ ਟਿਕਟ ਨਹੀਂ ਮਿਲ ਰਹੀ
ਤਦ ਇਹਨਾਂ ਨੇ ਫਿਰ ਮੁੱਖ ਮੋੜ ਲਿਆ, ਇਹ ਚਲੇ ਗਏ ਬਸਪਾ ਦੇ ਵਿੱਚ, ਤਾਂ ਬਸਪਾ ਨੇ ਇਹਨਾਂ ਨੂੰ ਮੈਦਾਨ 'ਚ ਉਤਾਰ ਦਿੱਤਾ। ਹੁਣ ਆਪਾਂ ਥੋੜੇ ਜਿਹੇ ਅੰਕੜਿਆਂ ਤੇ ਝਾਤ ਮਾਰ ਲੈਂਦੇ ਹਾਂ। ਅੰਕੜੇ ਕੀ ਕਹਿੰਦੇ ਨੇ? ਇੰਟਰਸਟਿੰਗ ਚੀਜ਼ ਤੁਹਾਨੂੰ ਮੈਂ ਦੱਸਦਾ, 2007 ਚ ਚਰਨਜੀਤ ਸਿੰਘ ਚੰਨੀ ਇੱਥੋਂ ਆਜ਼ਾਦ ਖਲੋਤੇ ਸਨ। ਉਸ ਟਾਈਮ ਵੀ ਇਸੇ ਫੈਮਿਲੀ ਨੇ ਮੈਨੂੰ ਲੱਗਦਾ ਕਿ ਟੱਕਰ ਦਿੱਤੀ ਸੀਗੀ। ਤਾਂ ਬਹਰਹਾਲ ਜਿਹੜੀ ਜਿੱਤ ਸੀਗੀ ਉਹ 37,946 ਵੋਟਾਂ ਦੀ ਸੀਗੀ। ਅਤੇ ਜੇ ਆਪਾਂ ਸੈਕੰਡ ਨੰਬਰ ਤੇ ਕੈਂਡੀਡੇਟ ਦੇਖੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਸਤਵੰਤ ਕੌਰ ਦਾ, ਤਾਂ ਉਹਨਾਂ ਨੂੰ 36,188 ਵੋਟ ਮਿਲੀ ਸੀਗੀ। ਹਿਸਾਬ ਲਾ ਲਓ ਕਿ 2000 ਘੱਟ ਤੋਂ ਉਹਦਾ ਮਾਰਜਨ। ਫਿਰ ਜੇ ਤੁਸੀਂ ਦੇਖੋਗੇ 12 ਦੇ ਵਿੱਚ ਇਹ ਮਾਰਜਨ ਜਿਹੜਾ ਵੱਧ ਕੇ 4000 ਹੋ ਗਿਆ। ਪਰ ਇਸ ਵਾਰੀ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਸਨ ਜਗਮੀਤ ਕੌਰ ਜੀ, ਜਿਹੜੇ ਕਿ ਉਸ ਸਮੇਂ 42 ਸਾਲ ਦੇ ਸਨ। ਇਹਨਾਂ ਨੂੰ 50,981 ਵੋਟ ਪਈ ਸੀ, ਜਦ ਕਿ ਚਰਨਜੀਤ ਸਿੰਘ ਹੋਰਾਂ ਨੂੰ ਵੋਟ ਪਈ ਸੀ 54,640। ਤਾਂ ਇਹ ਥੋੜਾ ਜਿਹਾ ਮਾਰਜਨ ਵੱਧ ਗਿਆ। ਪਰ ਉਸ ਤੋਂ ਬਾਅਦ 2017 ਵਾਲਾ ਜਿਹੜਾ ਇਲੈਕਸ਼ਨ, ਕਿਉਂਕਿ ਪਹਿਲਾ ਆਜ਼ਾਦ ਇਲੈਕਸ਼ਨ, ਦੂਜੇ ਦੋ ਇਲੈਕਸ਼ਨ ਜਿਹੜੇ ਸੀ ਉਹ ਕਾਂਗਰਸ ਬਣੇ, ਤਾਂ ਇਹਦੇ 'ਚ ਚਰਨਜੀਤ ਸਿੰਘ ਚੰਨੀ ਤਾਂ ਫਿਰ ਬਹੁਤ ਵੱਡੀ ਲੀਡ ਲੈ ਜਾਂਦੇ ਆ। ਤਾਂ ਇੱਥੇ 61,000 ਤੋਂ ਜ਼ਿਆਦਾ ਵੋਟਾਂ ਇਹਨਾਂ ਨੂੰ ਮਿਲੀਆਂ, 61,060 ਵੋਟਾਂ ਸੀਗੀਆਂ ਸ਼ਾਇਦ। ਤੇ ਸੈਕੰਡ ਨੰਬਰ ਤੇ ਇੱਥੇ ਅਕਾਲੀ ਦਲ ਨਹੀਂ ਸੀ ਆਇਆ। ਇਹ ਵੇਖਣ ਵਾਲੀ ਗੱਲ ਆ ਕਿ ਅਕਾਲੀ ਦਲ ਦਾ ਕੈਂਡੀਡੇਟ ਜਿਹੜਾ ਸੀਗਾ ਉਹ ਪਛੜ ਕੇ ਤੀਜੇ ਨੰਬਰ ਤੇ ਚੱਲ ਗਿਆ। ਜਸਟਿਸ ਨਿਰਮਲ ਸਿੰਘ ਹੋਰਾਂ ਨੂੰ ਮਿਲੀਆਂ ਸਨ 31,452 ਵੋਟਾਂ, ਜਦ ਕਿ ਚਰਨਜੀਤ ਸਿੰਘ, ਜਿਹੜੇ ਦੂਸਰੇ ਚਰਨਜੀਤ ਸਿੰਘ ਚੰਨੀ ਨਹੀਂ, ਦੂਸਰੇ ਚਰਨਜੀਤ ਸਿੰਘ ਸਨ ਜਿਹੜੇ ਆਮ ਆਦਮੀ ਪਾਰਟੀ ਦੇ, ਉਹ ਲੈ ਗਏ ਸਨ 48,752 ਵੋਟਾਂ। ਤਾਂ ਕਹਿਣ ਦਾ ਮਤਲਬ ਕਿ 48,000 ਚੋਂ ਜੇ ਆਪਾਂ ਕੱਢ ਦਈਏ 61,000 ਚੋਂ, ਤਾਂ ਤਕਰੀਬਨ ਲਾ ਲਓ ਕਿ 12-13,000 ਦੀ ਲੀਡ ਆ। ਤਾਂ ਹੁਣ ਤਾਂ ਸੀਐਮ ਬਣ ਗਏ, ਹੁਣ ਤੇ ਗੱਲਾਂ ਹੀ ਹੋ ਰਿਹਾ ਕਿ ਹਰਮੋਹਨ ਸਿੰਘ ਸੰਧੂ ਟੱਕਰ ਦੇ ਪਾਉਣਗੇ, ਆਪਣੀ ਜਿਹੜੀ ਉਹਨਾਂ ਦੀ ਸਿਆਸੀ ਵਿਰਾਸਤ ਹੈ ਉਹਨੂੰ ਸਾਂਭ ਪਾਉਣਗੇ। ਬੜੇ ਵੱਡੇ ਸਵਾਲ ਰਹਿਣਗੇ, ਦੇਖਦੇ ਆ। ਚਲੋ ਆਪਣਾ ਕੰਮ ਤੇ ਇਹੀ ਆ ਕਿ ਅੰਕੜੇ ਦੱਸ ਕੇ ਲੋਕਾਂ ਦੀ ਜੋ ਇਸ ਵੇਲੇ ਦਿਲਚਸਪੀ ਆ ਪੰਜਾਬ ਚੋਣਾਂ 'ਚ, ਉਹਨੂੰ ਥੋੜਾ ਜਿਹਾ ਹੋਰ ਵਧਾ ਦਈਏ। ਜੀ ਜੀ, ਬੜਾ ਕੁਛ ਇੱਧਰ ਉੱਧਰ ਹੋਣਾ ਹੈ ਜੀ ਅਜੇ ਆਉਣ ਵਾਲੇ ਟਾਈਮ ਦੇ ਵਿੱਚ। ਤੇ ਅੱਗੇ ਹੁਣ ਬਹੁਤ ਕੁਛ ਲੋਕਾਂ ਨੂੰ ਦਿੱਤਾ ਜਾ ਰਿਹਾ ਆ, ਵੰਡਿਆ ਜਾ ਰਿਹਾ ਆ, ਮੁਫਤ 'ਚ ਦਿੱਤਾ ਜਾ ਰਿਹਾ। ਹੁਣ ਆਪਾਂ NRI ਵੀ ਨਹੀਂ ਛੱਡੇ ਹੈਗੇ, NRI ਨੂੰ ਵੀ ਦਿੱਤਾ ਗਿਆ ਕੁਛ ਨਾ ਕੁਛ। ਪ੍ਰਗਟ ਸਿੰਘ ਨੇ ਕੋਈ ਨਾ ਕੁਛ ਬਿਆਨ ਦਿੱਤੇ। ਹਾਂਜੀ ਹਾਂਜੀ ਹਾਂਜੀ, NRIs ਨੂੰ ਵੀ ਖੁਸ਼ ਕਰ ਦੇਣਾ ਇਹਨਾਂ ਨੇ। ਦੇਖੋ ਗੱਲ ਇਹ ਕਿ NRI ਮਹਿਕਮਾ ਜਿਹੜਾ ਇਹਨਾਂ ਦੇ ਕੋਲ ਹੀ ਆ, ਮੰਤਰਾਲਾ ਇਹਨਾਂ ਦੇ ਕੋਲ ਆ। ਇਹ ਕਹਿੰਦੇ ਆ ਕਿ ਅਸੀਂ ਇੱਕ ਪੋਰਟਲ ਜਿਹੜਾ ਆ ਉਹ ਜਾਰੀ ਕਰ ਰਹੇ ਹਾਂ, NRI ਵੈਬਸਾਈਟ ਖੋਲੀ ਆ। ਤੇ ਇਹਦੇ ਤੇ ਕੀ ਹੋਏਗਾ ਕਿ NRI ਆਪਣੇ ਇਲਾਕੇ ਨਾਲ ਸੰਬੰਧਿਤ ਕਿਸੇ ਵੀ ਅਫਸਰ ਜਾਂ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਨਾਲ ਗੱਲਬਾਤ ਕਰ ਸਕਦੇ। ਜੇਕਰ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਫੋਨ ਰਾਹੀਂ ਸੰਪਰਕ ਕਰਕੇ ਵੀ ਆਪਣੀ ਸਮੱਸਿਆ ਜਿਹੜੀ ਹੈ ਉਹਦਾ ਹੱਲ ਕਰਵਾ ਸਕਦੇ ਆ। ਤਾਂ ਉਹਨਾਂ ਨੇ ਇੱਕ ਤੁਹਾਨੂੰ ਵੈਬ ਪੋਰਟਲ ਖੋਲ ਦਿੱਤਾ, ਕਹਿੰਦੇ ਆ ਕਿ ਜਾ ਕੇ ਭਾਈ ਤੁਸੀਂ ਇਹਦੇ ਤੇ ਆਪਣੀ ਸ਼ਿਕਾਇਤ ਵਗੈਰਾ ਜਿਹੜੀ ਹੈ ਦਰਜ ਕਰਵਾ ਕੇ ਦੇਖ ਲਓ, ਹੋ ਸਕਦਾ ਕੋਈ ਹੋ ਜਾਵੇ। ਕਹਿੰਦੇ ਇੱਕ 24 ਘੰਟੇ ਇਹ ਜਿਹੜਾ ਕੁਇਕ ਰਿਸਪਾਂਸ ਸੈਂਟਰ ਆ ਜਿਹਦੇ ਨਾਲ ਜੋੜਿਆ ਜਾਊਗਾ, ਉਹ 24 ਘੰਟੇ ਸਰਗਰਮ ਰਹੇਗਾ, ਮਤਲਬ ਕਿ 24 ਘੰਟੇ ਚੱਲਦਾ ਰਹੇਗਾ। ਫਿਰ ਹਵਾਈ ਅੱਡੇ ਤੇ ਜੋ ਉਤਰਨ ਸਮੇਂ ਕਾਗਜ਼ੀ ਕਾਰਵਾਈਆਂ ਜਾਂ ਤਕਨੀਕੀ ਕਾਰਨਾਂ ਕਰਕੇ ਕੋਈ ਹੋਰ ਗਲਤ ਫਹਿਮੀਆਂ ਬਣ ਜਾਂਦੀਆਂ, ਉਹਦੇ ਲਈ ਵੀ ਅਸੀਂ ਮਤਲਬ ਕਿ ਹੈਲਪ ਕਰਾਂਗੇ ਖੱਜਲ ਖੁਆਰੀ ਦੇ ਵਿੱਚ ਵੀ। ਤੇ ਇਹ ਇਹਨਾਂ ਨੇ ਹੁਣ ਕਿਹਾ ਭਾਈ ਤੁਸੀਂ ਦੇਖ ਲਿਓ ਟਰਾਈ ਕਰਕੇ। ਵੈਸੇ ਤੇ ਇੱਥੇ ਅੰਬੈਸੀਆਂ ਨਹੀਂ ਛੇਤੀ ਕੀਤੀਆਂ ਗੱਲ ਸੁਣਦੀਆਂ। ਖੁਦ ਪ੍ਰਗਟ ਸਿੰਘ ਦੇ ਨੰਬਰ ਤੇ ਜੇ ਤੁਸੀਂ WhatsApp ਤੇ ਕੋਈ ਦਰਖਾਸਤ ਕਰੋਗੇ, ਕੋਈ ਬੇਨਤੀ ਕਰੋਗੇ, ਮੈਨੂੰ ਨਹੀਂ ਲੱਗਦਾ ਜਵਾਬ ਆਏਗਾ। ਇਹਨਾਂ ਦੇ ਅੱਧਿਓਂ ਜ਼ਿਆਦੇ ਅਫਸਰਾਂ ਦੇ ਮੋਬਾਈਲ ਨੰਬਰ ਹੀ ਆਨਲਾਈਨ ਨਹੀਂ ਹੈਗੇ, ਲੈਂਡਲਾਈਨ ਵੀ ਚੁੱਕਦੇ ਹੀ ਨਹੀਂ ਹੈ। ਇੱਥੋਂ ਤੱਕ CMO ਨੂੰ ਮੈਂ ਪਿੱਛੇ ਜਿਹੇ ਚਿੱਠੀ ਲਿਖੀ ਸੀਗੀ ਕਿ ਕਮਾਲ ਦੀ ਗੱਲ ਇਹ ਆ ਕਿ ਸ਼ਾਮ ਨੂੰ ਜਦੋਂ ਮੁੰਡਿਆਂ ਨੇ ਖੇਡਣਾ ਹੁੰਦਾ, ਗਰੀਬ ਨੇ ਕਿਤੇ ਰੋਟੀ ਖਾਣੀ ਹੁੰਦੀ ਆ, ਤੁਸੀਂ 3-3 ਘੰਟਿਆਂ ਦਾ ਕੱਟ ਲਾ ਕੇ ਬਹਿ ਜਾਂਦੇ ਹੋ। ਕਮਾਲ ਹੋ ਗਈ ਹੈ। CMO ਅੱਗੇ ਸੁਖਬੀਰ ਸਿੰਘ ਬਾਦਲ ਹੋਰਾਂ ਵੇਲੇ, ਜਿਹੜੀ ਗੱਲ ਜਾਇਜ਼ ਆ, ਇਹਨਾਂ ਦਾ ਜਿਹੜਾ CMO ਹੁੰਦਾ ਸੀਗਾ, ਚੀਫ ਮਿਨਿਸਟਰ ਦਫ਼ਤਰ, ਨਾਲ ਦੀ ਨਾਲ ਉਹ ਰਿਸਪੌਂਡ ਕਰਦਾ ਸੀਗਾ। ਕੋਈ ਵੀ ਬੰਦਾ ਸ਼ਿਕਾਇਤ ਭੇਜਦਾ ਸੀਗਾ ਤਾਂ ਰਿਸਪੌਂਡ ਕਰਦੇ ਸਨ। ਇਹਨਾਂ ਦਾ ਤਾਂ ਰਿਸਪੌਂਡ ਵੀ ਨਹੀਂ ਆਉਂਦਾ। ਸੋ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਦਾ ਤਾਂ ਹੀ ਫਾਇਦਾ ਹੈ ਕਿ ਜੇ ਤੁਸੀਂ NRIs ਦੀਆਂ
ਮੁਸ਼ਕਲਾਂ ਸੁਣੋਗੇ, ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰੋਗੇ। ਜੇ ਇਹ ਦਰਸ਼ਨੀ ਘੋੜੇ ਬਣਾ ਕੇ ਰੱਖਦੇ ਨੇ, ਸ਼ੋ ਪੀਸ ਬਣਾ ਕੇ ਰੱਖਦੇ ਨੇ, ਉਹਦੇ ਅੱਗੇ ਵੀ ਇੱਥੇ NRI ਕਮਿਸ਼ਨ ਹੈ ਜੀ, ਫਲਾਣਾ NRI ਭਲਾਈ ਬੋਰਡ ਹੈ, ਉਹਦਾ ਕੀ ਫਾਇਦਾ, ਕੀ ਟੋਕਿਆ ਉਹਦਾ? ਜੀ ਜੀ ਬਿਲਕੁਲ ਹੈਲੋ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ। ਤੇ ਬਹੁਤ ਬਹੁਤ ਧੰਨਵਾਦ ਜੀ। ਜੀ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਮਿੰਟੂ ਗੁਰਸਰੀਆ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।